ਪ੍ਰਸ਼ਾਸਨ ਵੱਲੋਂ ਸੁਰੱਖਿਆ ਦਸਤਿਆਂ ਦਾ ਹਵਾਲਾ ਦੇ ਕੇ ਰੋਕੇਗੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ। ਮਨੁੱਖੀ ਹੱਕਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ 'ਚ ਲਗਾਏ ਕੱਟਾਂ ਦਾ ਬਾਦਲ ਦਲ ਵੱਲੋਂ ਵਿਰੋਧ। ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਕਰਜ਼ਦਾਰ ਕਿਸਾਨਾਂ ਵਾਲਾ ਸੂਬਾ ਹੈ ਪੰਜਾਬ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅੱਜ ਪੰਜਾਬ ਹਾਈ ਕੋਰਟ ਵਿੱਚ ਪੇਸ਼ੀ ਹੋਣੀ ਸੀ, ਪਰ ਪ੍ਰਸ਼ਾਸਨ ਵੱਲੋਂ 15 ਅਗਸਤ ਹੋਣ ਕਾਰਨ ਸੁਰੱਖਿਆ ਦਸਤਿਆਂ ਦੀ ਕਮੀ ਦਾ ਹਵਾਲਾ ਦੇ ਕੇ ਇਸ ਪੇਸ਼ੀ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਸਮੇਤ ਹੋਰ ਕਈ ਬਹਾਨੇ ਕੱਢ ਕੇ ਭਾਈ ਹਵਾਰਾ ਦੀ ਪੰਜਾਬ ਪੇਸ਼ੀ ਰੋਕੀ ਜਾਂਦੀ ਰਹੀ ਹੈ। ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਜਥੇਦਾਰ ਹਵਾਰਾ ਦੀ ਪੇਸ਼ੀ ਲਈ ਕੀਤੇ ਯਤਨਾਂ ਤੋਂ ਬਾਅਦ ਇਹ ਪੇਸ਼ੀ ਮੁਹਾਲੀ ਕੋਰਟ ਵਿੱਚ ਹੋਣੀ ਸੀ, ਪਰ ਇਸ ਦੇ ਰੋਕ ਤੋਂ ਬਾਅਦ ਅਗਲੀ ਪੇਸ਼ੀ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ। ਇਸ ਸੰਬੰਧੀ ਬੰਦੀ ਸਿੰਘਾਂ ਦੀ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਜਸਪਾਲ ਸਿੰਘ ਮਜਪੁਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਭਾਈ ਜਗਤਾਰ ਸਿੰਘ ਹਵਾਰਾ ਇਸ ਸਮੇਂ ਸੈਂਟਰਲ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ 'ਚ ਬੰਦ ਆ। ਸਭ ਤੋਂ ਮਹੱਤਵਪੂਰਨ ਗੱਲ ਆ ਵੀ ਨਾ ਤਾਂ ਉਹ ਦਿੱਲੀ ਦੇ ਕੈਦੀ ਆ ਨਾ ਹਵਾਲਾਤੀ ਆ, ਉਹਨਾਂ ਦਾ ਕੋਈ ਕੇਸ ਨਹੀਂ ਉੱਥੇ ਚੱਲਦਾ। ਉਹਨਾਂ ਨੂੰ ਬਿਆਨ ਦੀ ਲਾਜ ਆ ਕੇ ਉੱਥੇ ਰੱਖਿਆ ਹੋਇਆ। ਇੱਥੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਐਡੀਸ਼ਨਲ ਸੈਸ਼ਨ ਜੱਜ ਕੇ ਸਿੰਗਲਾ ਦੀ ਅਦਾਲਤ ਦੇ ਵਿੱਚ ਅੱਜ ਉਹਨਾਂ ਨੇ ਅੱਜ ਵਾਸਤੇ 10 ਤਰੀਕ ਵਾਸਤੇ ਪ੍ਰੋਡਕਸ਼ਨ ਭੇਜੇ ਸੀ ਉਹਨਾਂ ਨੂੰ ਇਨ ਪਰਸਨ ਲੈ ਕੇ ਆਉਣ ਦੇ ਵਾਸਤੇ। FIR ਨੰਬਰ 144/2005 'ਚ ਪਿਛਲੀ ਡੇਟ 'ਤੇ ਮੇਰੇ ਵੱਲੋਂ ਡਿਸਚਾਰਜ ਦੀ ਐਪਲੀਕੇਸ਼ਨ ਲਗਾ ਕੇ ਉੱਤੇ ਬਹਿਸ ਕਰ ਦਿੱਤੀ ਕਿ ਉਹਦੇ ਆਰਡਰ ਹੋਣਾ ਸੀਗਾ, ਪਰ ਉਸ ਕੇਸ ਦੇ ਵਿੱਚ ਜੇਲ੍ਹ ਸੁਪਰਡੈਂਟ ਵੱਲੋਂ ਕੱਲ੍ਹ ਜਿਹੜੀ ਆ ਕੋਰਟ ਦੇ ਵਿੱਚ ਥਰੂ ਪ੍ਰੋਸੀਕਿਊਸ਼ਨ ਏਜੰਸੀ ਲਾਈ ਗਈ ਆ ਵੀ ਸਾਡੇ ਕੋਲ ਅਸੀਂ ਗਾਰਦ ਮੰਗੀ ਸੀ, ਪਰ 15 ਅਗਸਤ ਲਾਗੇ ਹੋਣ ਕਰਕੇ ਸਾਡੇ ਕੋਲ ਗਾਰਦ ਦੀ ਸ਼ਾਰਟੇਜ ਹੈਗੀ ਆ ਅਤੇ ਅਸੀਂ ਅੱਜ VC ਰਾਹੀਂ ਪੇਸ਼ ਕਰਾਂਗੇ ਅਤੇ ਨੈਕਸਟ ਡੇਟ ਵਾਸਤੇ ਫਿਰ ਅਸੀਂ ਅੱਜ ਰਿਕੁਐਸਟ ਕਰਾਂਗੇ। ਸੋ ਉਹ ਚਾਰਜ ਦਾ ਆਰਡਰ ਆ, ਉਹ ਜੱਜ ਸਾਹਿਬ ਹੁਣ ਪੇਸ਼ ਕਰਨ ਵਾਸਤੇ ਤਾਂ ਹੁਣ ਥਰੂ VCO ਪੇਸ਼ ਕਰਨਾ ਸੀ, ਉਹ ਕਰ ਦਿੱਤਾ ਆ ਅਤੇ ਆਰਡਰ ਕਰਦੇ ਆ ਜਾਂ ਉਹਨਾਂ ਨੂੰ ਅਗਲੀ ਤਰੀਕ 'ਤੇ ਸੱਦਦੇ ਆ, ਉਹ ਹੁਣ ਲੰਚ ਤੋਂ ਬਾਅਦ ਰੱਖਿਆ ਹੋਇਆ। ਉਹਦਾ ਜੋ ਵੀ ਆਰਡਰ ਹੋਊਗਾ ਉਹ ਸੰਗਤ ਦੇ ਸਨਮੁਖ ਰੱਖ ਦਾਂਗੇ। ਦੂਸਰਾ ਇੱਕ ਕੇਸ 31/98 ਸੁਹਾਣੇ ਥਾਣੇ ਦਾ ਸੀ, ਉਹ ਇਨ ਬਿਟਵੀਨ ਇਸ ਕੇਸ ਦੇ ਡੇਟ ਤੋਂ ਪਹਿਲਾਂ 9 ਤਰੀਕ ਵਾਸਤੇ ਕਮਿਟ ਹੋਇਆ ਸੀ ਮੈਜਿਸਟ੍ਰੇਟ ਤੋਂ, ਉਹ ਵੀ ਇਸੇ ਜੱਜ ਸਾਹਿਬ ਸਿੰਗਲਾ ਸਾਹਿਬ ਦੀ ਅਦਾਲਤ 'ਚ ਚਲਾ ਗਿਆ ਸੀ ਕੱਲ੍ਹ। ਉਹਨਾਂ ਨੇ ਇਹ ਅੱਜ ਵਾਸਤੇ ਰੱਖ ਲਿਆ ਸੀਗਾ। ਸੋ ਉਹਦੇ ਉੱਤੇ ਵੀ ਸਮ ਆਰਗੂਮੈਂਟ ਹੋਏ ਆ ਵੀ ਕਿਉਂਕਿ ਉਹ ਇਹ ਸੈਡੀਸ਼ਨ ਦਾ 124A ਦਾ 153A ਦਾ ਹੈਗਾ ਅਤੇ ਉਹ 'ਚ PP ਸਾਹਿਬ ਨੇ ਕਿਹਾ ਵੀ 153A ਦੀ ਅਜੇ ਸੈਂਕਸ਼ਨ ਆਉਣੀ ਬਾਕੀ ਆ ਅਤੇ ਸਾਡੇ ਵੱਲੋਂ ਇਹ ਦਲੀਲ ਦਿੱਤੀ ਗਈ ਵੀ 124A ਦੀਆਂ ਪ੍ਰੋਸੀਡਿੰਗਾਂ ਇਨ ਹੋਲ ਆਫ ਇੰਡੀਆ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਪਿਛਲੇ ਸਾਲ 2022 11 ਮਈ 2022 ਦੇ ਫੈਸਲੇ ਮੁਤਾਬਕ ਸਟੇ ਕੀਤੀਆਂ ਹੋਈਆਂ ਵੀ ਕੋਈ ਵੀ ਪ੍ਰੋਸੀਡਿੰਗ ਫਿਊਚਰ ਦੇ ਵਿੱਚ ਨਹੀਂ ਚੱਲ ਸਕਦੀਆਂ ਟਿਲ ਜਿਹੜੀ ਉਹ ਪਟੀਸ਼ਨ ਪੈਂਡਿੰਗ ਆ, ਕਿਉਂਕਿ 124A ਜਦੋਂ ਕਲੋਨੀਅਲ ਲਾ ਬ੍ਰਿਟਿਸ਼ ਰੂਲ ਦੇ ਟਾਈਮ ਸੀਗੀ ਦੇਸ਼ ਧਰੋਹ, ਅਤੇ ਉਹ ਹੁਣ ਇਹ ਸੋਚਿਆ ਜਾ ਰਿਹਾ ਵੀ ਇਹਨੂੰ ਖਤਮ ਕਰ ਦੇਣਾ ਚਾਹੀਦਾ। ਸੋ ਪ੍ਰੋਸੀਡਿੰਗ ਉਹਦੀਆਂ ਹੋ ਨਹੀਂ ਸਕਦੀਆਂ। 153A ਦੀ ਸੈਂਕਸ਼ਨ ਹੈ ਨਹੀਂ ਗੀ। ਉਸ ਕੇਸ 'ਚ ਫਾਰਮਲ ਅਰੈਸਟ ਵੀ ਨਹੀਂ ਪਾਈ। ਉਹ ਵੀ ਜੱਜ ਸਾਹਿਬ ਨੇ PP ਨੂੰ ਕਿਹਾ ਵੀ ਇਹ ਦੱਸੋ ਤੁਸੀਂ ਫਾਰਮਲ ਅਰੈਸਟ ਕਰਨਾ ਚਾਹੁੰਦੇ ਹੋ ਨਹੀਂ ਕਰਨਾ ਚਾਹੁੰਦੇ, ਉਹਦੇ ਵਾਸਤੇ ਇਨਵੈਸਟੀਗੇਸ਼ਨ ਅਫਸਰ ਜਿਹੜਾ ਸੁਹਾਣਾ ਥਾਣੇ ਦਾ ਉਹਨੂੰ ਸੱਦਿਆ ਹੋਇਆ ਅਤੇ ਉਹ ਲੰਚ ਤੋਂ ਬਾਅਦ ਦੱਸਣਗੇ। ਅਸੀਂ ਇਹੀ ਸਮਝਦੇ ਹਾਂ ਵੀ ਜੱਜ ਸਾਹਿਬ ਯਾਨੀ ਕਿ ਅਗਲੇ ਦਿਨ ਅੱਜ ਕਿਉਂਕਿ ਜੇਲ੍ਹ ਵਾਲਿਆਂ ਨੇ ਕਿਹਾ 15 ਅਗਸਤ ਕਰਕੇ ਨਹੀਂ ਪੇਸ਼ ਕਰ ਰਹੇ, 15 ਅਗਸਤ ਤੋਂ ਬਾਅਦ ਕੋਈ ਡੇਟ ਦੇ ਦੇਣ ਤਾਂ ਫਿਰ ਉਸ ਦਿਨ ਸਾਰੀ ਪ੍ਰੋਸੀਡਿੰਗ ਹੋਵੇ। ਬਾਕੀ ਇੱਕ ਕੇਸ ਆਰਡਰ ਦੇ ਉੱਤੇ ਆ, ਇੱਕ ਚਾਰਜ ਦੇ ਉੱਤੇ ਹੈਗਾ। ਉਹ ਜੱਜ ਸਾਹਿਬ ਆਰਡਰ ਕਰ ਵੀ ਸਕਦੇ ਆ, ਜੇ ਕਰ ਦੇਣਗੇ ਉਹ, ਜੇ ਨਹੀਂ ਕਰਨਗੇ ਤਾਂ ਜੋ ਵੀ ਤਰੀਕ ਹੋਊਗੀ ਉਹ ਤੁਹਾਨੂੰ ਅਪਡੇਟ ਕਰ ਦੇਣਗੇ। ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਪੰਜਾਬ 95 ਜਿਸ ਦਾ ਪਹਿਲਾ ਨਾਂ ਘੱਲੂਘਾਰਾ ਸੀ, ਉਸ ਵਿੱਚ ਸੈਂਸਰ ਬੋਰਡ ਵੱਲੋਂ ਲਗਾਏ ਕੱਟਾਂ ਦਾ ਅਕਾਲੀ ਦਲ ਨੇ ਕਰੜਾ ਵਿਰੋਧ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੈਂਸਰ ਬੋਰਡ ਦੇ ਵੱਲੋਂ ਲਗਾਏ ਗਏ 21 ਕੱਟਾਂ ਦੇ ਨਾਲ ਫਿਲਮ ਦੇ ਅੰਦਰ ਦੀ ਕਹਾਣੀ ਮਰ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ 95 ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਉਸ ਵੇਲੇ ਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਇਹ ਫਿਲਮ ਅਦਾਲਤ ਦੇ ਦਸਤਾਵੇਜ਼ ਤੇ ਆਧਾਰਿਤ ਹੈ। ਸੈਂਸਰ ਬੋਰਡ ਬੇਵਜ੍ਹਾ ਕੱਟ ਲਗਾ ਕੇ ਉਸ ਵੇਲੇ ਦੀ ਸਰਕਾਰ ਦੇ ਜ਼ੁਲਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਪੁਲਿਸ ਦੀ ਕਸਟਡੀ ਵਿੱਚ ਹੋਣ ਵਾਲੇ ਕਤਲ ਨੂੰ ਉਜਾਗਰ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਾਂ ਤੇ ਬਣਨ ਵਾਲੀ ਫਿਲਮਾਂ ਨੂੰ ਲੈ ਕੇ ਸੈਂਸਰ ਬੋਰਡ ਦਾ ਰਵੱਈਆ ਵਿਤਕਰੇ ਵਾਲਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸੇ ਸੈਂਸਰ ਬੋਰਡ ਨੇ ਕਸ਼ਮੀਰ ਫਾਈਲ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨੇ ਕਸ਼ਮੀਰੀ ਪੰਡਤਾਂ ਤੇ ਹੋਏ ਜ਼ੁਲਮ ਬਾਰੇ ਦੱਸਿਆ ਸੀ। ਸੁਖਬੀਰ ਬਾਦਲ ਨੇ ਸੈਂਸਰ ਬੋਰਡ ਨੂੰ ਕਿਹਾ ਹੈ ਕਿ ਉਹ ਸਾਰੇ ਕੱਟਾਂ ਨੂੰ ਵਾਪਸ ਲਏ ਅਤੇ ਫਿਲਮ ਨੂੰ ਉਸ ਦੇ ਅਸਲੀ ਰੂਪ ਵਿੱਚ ਰਿਲੀਜ਼ ਹੋਣ ਦੇਣ ਤਾਂ ਕਿ ਸਿੱਖ ਭਾਈਚਾਰੇ ਖਿਲਾਫ ਹੋਣ ਵਾਲੇ ਜ਼ੁਲਮ ਦੀ ਕਹਾਣੀ ਨੂੰ ਦਬਾਇਆ ਨਾ ਜਾਵੇ। ਦੱਸ ਦਈਏ ਕਿ ਪਿਛਲੇ ਮਹੀਨੇ ਸੈਂਸਰ ਬੋਰਡ ਨੇ ਅਦਾਕਾਰ ਦਲਜੀਤ ਦੋਸਾਂਝ ਅਤੇ ਅਰਜੁਨ ਰਾਮਪਾਲ ਦੀ ਫਿਲਮ ਪੰਜਾਬ 95 ਵਿੱਚ 21 ਕੱਟ ਲਗਾਏ ਹਨ। ਕੇਂਦਰੀ ਫਿਲਮ ਪ੍ਰਸਾਰਣ ਬੋਰਡ ਨੇ ਇੰਨੇ ਸਾਰੇ ਕੱਟਾਂ ਦੇ ਨਾਲ ਫਿਲਮ ਨੂੰ UA ਜਾਂ U ਸਰਟੀਫਿਕੇਟ ਦਿੱਤਾ ਹੈ।
ਇਸ ਫਿਲਮ ਦੇ ਪ੍ਰੋਡਿਊਸਰ ਰਾਣੀ ਸ਼ਕਰੂਵਾਲਾ ਦੀ ਕੰਪਨੀ USVP ਮੂਵੀਜ਼ ਨੇ ਕੱਟ ਦੇ ਖਿਲਾਫ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਫਿਲਮ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਰਟੀਫਿਕੇਟ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। ਜੁਲਾਈ ਦੇ ਅਖੀਰਲੇ ਹਫ਼ਤੇ ਫਿਲਮ ਪੰਜਾਬ 95 ਨੂੰ ਟੋਰਾਂਟੋ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਦਿਖਾਇਆ ਗਿਆ ਸੀ। ਫਿਲਮ ਪੰਜਾਬ 95 ਦਾ ਡਾਇਰੈਕਸ਼ਨ ਹਨੀ ਤ੍ਰਿਹਾਨ ਨੇ ਕੀਤਾ ਹੈ। ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਹੈ। ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ ਸਭ ਤੋਂ ਮਜ਼ਬੂਤ ਆਵਾਜ਼ ਸਨ। ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਹਨਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਊਂਟਰ ਨੂੰ ਲੈ ਕੇ ਸਵਾਲ ਚੁੱਕੇ ਸਨ। ਉਹਨਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25,000 ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਗਾਈਡਲਾਈਨਸ ਦੇ ਮੁਤਾਬਕ ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ। ਆਖਿਰਵਾਰ ਉਹਨਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ਼ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। CBFC ਦੇ ਮੁਤਾਬਕ ਫਿਲਮ ਸੰਵੇਦਨਸ਼ੀਲ ਹੈ ਅਤੇ ਫਿਲਮ ਦੇ ਸੀਨ ਅਤੇ ਡਾਇਲੋਗ ਗਾਈਡਲਾਈਨਸ ਦੇ ਮੁਤਾਬਕ ਕੱਟੇ ਗਏ ਹਨ। ਉਹਨਾਂ ਦੱਸਿਆ ਕਿ ਫਿਲਮ ਵਿੱਚ ਹਟਾਏ ਗਏ ਡਾਇਲੋਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ, ਇਸ ਲਈ ਇਹਨਾਂ ਨੂੰ ਹਟਾਇਆ ਗਿਆ ਹੈ। ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਕਿਸਾਨ ਔਸਤ ਕਰਜ਼ਾ ਵੱਧ ਹੈ। ਪੰਜਾਬ ਦਾ ਇਸ ਮਾਮਲੇ ਵਿੱਚ ਮੁਲਕ 'ਚੋਂ ਪਹਿਲਾ ਨੰਬਰ ਹੈ, ਜੋ ਪੰਜਾਬ ਦੇ ਕਿਸਾਨੀ ਸੰਕਟ ਨੂੰ ਦਰਸਾਉਣ ਲਈ ਕਾਫੀ ਹੈ। ਪੰਜਾਬ ਵਿੱਚ ਪ੍ਰਤੀ ਕਿਸਾਨ ਔਸਤ ਕਰਜ਼ਾ 2.95 ਲੱਖ ਰੁਪਏ ਹੈ। ਨਬਾਰਡ ਦੇ ਤਾਜ਼ਾ ਅੰਕੜੇ ਹਨ ਕਿ ਪੰਜਾਬ ਦੇ 24.92 ਲੱਖ ਕਿਸਾਨਾਂ ਨੇ ਵਪਾਰਕ ਅਤੇ ਸਹਿਕਾਰੀ ਬੈਂਕਾਂ ਤੋਂ 73,673.62 ਕਰੋੜ ਦਾ ਕਰਜ਼ਾ ਚੁੱਕਿਆ ਹੈ। ਹਾਲਾਂਕਿ ਸ਼ਾਹੂਕਾਰਾਂ ਦਾ ਕਰਜ਼ਾ ਇਸ ਤੋਂ ਵੱਖਰਾ ਹੈ। ਸੰਸਦ ਵਿੱਚ ਵਿੱਤ ਮੰਤਰਾਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਵਪਾਰਕ ਬੈਂਕਾਂ ਤੋਂ 21.42 ਲੱਖ ਕਿਸਾਨ ਖਾਤਾ ਧਾਰਕਾਂ ਨੇ 64,694.03 ਕਰੋੜ ਦਾ ਕਰਜ਼ਾ ਲਿਆ ਹੈ, ਜਦੋਂ ਕਿ ਸਹਿਕਾਰੀ ਬੈਂਕਾਂ ਤੋਂ 50,635 ਖਾਤਾ ਧਾਰਕਾਂ ਨੇ ਖੇਤੀ ਲਈ 1130.13 ਕਰੋੜ ਦਾ ਕਰਜ਼ਾ ਚੁੱਕਿਆ ਹੈ। ਇਸੇ ਤਰ੍ਹਾਂ ਰੀਜਨਲ ਰੂਰਲ ਬੈਂਕਾਂ ਤੋਂ 2.99 ਲੱਖ ਕਿਸਾਨ ਖਾਤਾ ਧਾਰਕਾਂ ਨੇ 7,849.46 ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਸ਼ਾਹੂਕਾਰਾਂ ਦੇ ਕਰਜ਼ ਨੂੰ ਸ਼ਾਮਲ ਕਰ ਲਈਏ ਤਾਂ ਇਹ ਅੰਕੜਾ 1 ਲੱਖ ਕਰੋੜ ਨੂੰ ਪਾਰ ਕਰ ਸਕਦਾ ਹੈ। ਸੂਬੇ ਵਿੱਚ ਕਰੀਬ 23,000 ਰਜਿਸਟਰਡ ਆੜ੍ਹਤੀਏ ਹਨ। ਗੁਆਂਢੀ ਸੂਬੇ ਹਰਿਆਣਾ ਵਿੱਚ ਪ੍ਰਤੀ ਕਿਸਾਨ ਔਸਤ ਕਰਜ਼ਾ 2.11 ਲੱਖ ਰੁਪਏ ਹੈ ਅਤੇ ਗੁਜਰਾਤ ਵਿੱਚ ਇਹੋ ਕਰਜ਼ਾ ਪ੍ਰਤੀ ਕਿਸਾਨ 2.28 ਲੱਖ ਰੁਪਏ ਹੈ। ਦੂਸਰੇ ਸੂਬਿਆਂ ਵੱਲ ਦੇਖੀਏ ਤਾਂ ਮੱਧ ਪ੍ਰਦੇਸ਼ ਵਿੱਚ ਪ੍ਰਤੀ ਕਿਸਾਨ ਔਸਤ ਕਰਜ਼ 1.40 ਲੱਖ ਰੁਪਏ, ਆਂਧਰਾ ਪ੍ਰਦੇਸ਼ ਵਿੱਚ ਇਹੋ ਕਰਜ਼ਾ ਔਸਤ 1.72 ਲੱਖ ਰੁਪਏ, ਕੇਰਲ ਵਿੱਚ ਔਸਤ 1.47 ਲੱਖ ਰੁਪਏ ਪ੍ਰਤੀ ਕਿਸਾਨ, ਉੱਤਰ ਪ੍ਰਦੇਸ਼ ਵਿੱਚ 1.73 ਲੱਖ ਰੁਪਏ ਔਸਤ ਪ੍ਰਤੀ ਕਿਸਾਨ ਅਤੇ ਪੱਛਮੀ ਬੰਗਾਲ ਵਿੱਚ 80,000 ਰੁਪਏ ਔਸਤ ਪ੍ਰਤੀ ਕਿਸਾਨ ਕਰਜ਼ ਹੈ। ਖੇਤੀ ਸੈਂਸਸ 2015-16 ਮੁਤਾਬਕ ਪੰਜਾਬ ਵਿੱਚ 10.53 ਲੱਖ ਕਿਸਾਨ ਪਰਿਵਾਰ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮਾਨਸਾ ਦੀ ਅਦਾਲਤ ਵਿੱਚ ਕਤਲकांड ਦੇ ਸਾਰੇ ਮੁਲਜ਼ਮਾਂ ਦੀ ਸੁਣਵਾਈ ਹੋਈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਛੱਡ ਕੇ 24 ਮੁਲਜ਼ਮ ਜੇਲ੍ਹ ਤੋਂ ਹੀ ਵਰਚੁਅਲ ਤੌਰ ਤੇ ਅਦਾਲਤ ਵਿੱਚ ਪੇਸ਼ ਹੋਏ ਇਹਨਾਂ ਗੈਂਗਸਟਰਾਂ ਵਿੱਚ ਜੱਗੂ ਭਗਵਾਨਗੜੀਆ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਸਮੇਤ ਬਾਕੀ 24 ਗੈਂਗਸਟਰ ਵੀ ਹਨ। ਮੂਸੇਵਾਲਾ ਕਤਲ ਕੇਸ ਦੀ ਹੁਣ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ। ਸਿਟ ਨੇ ਜਾਂਚ ਵਿੱਚ ਕਿਹਾ ਹੈ ਕਿ ਕਤਲ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਪੁਲਿਸ ਨੇ 27 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਜਗਦੀਪ, ਰੂਪਾ, ਮਨਪ੍ਰੀਤ, ਮੰਨੂ ਮੁਕਾਬਲੇ ਵਿੱਚ ਮਾਰੇ ਗਏ ਹਨ। ਵਰਚੁਅਲ ਤੌਰ ਤੇ ਅਦਾਲਤ ਵਿੱਚ ਪੇਸ਼ ਕੀਤੇ ਗਏ 24 ਗੈਂਗਸਟਰਾਂ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ਵਿੱਚ ਹੁਣ ਟ੍ਰਾਇਲ ਸ਼ੁਰੂ ਹੋ ਗਏ ਹਨ। ਇਹ ਪੇਸ਼ੀ ਵਰਚੁਅਲ ਤੌਰ ਤੇ ਰਹੀ, ਸ਼ਾਇਦ ਪੰਜਾਬ ਬੰਦ ਹੋਣ ਕਰਕੇ ਇਹਨਾਂ ਗੈਂਗਸਟਰਾਂ ਨੂੰ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਅਗਲੀ ਸੁਣਵਾਈ ਦੌਰਾਨ ਇਹਨਾਂ ਸਾਰੇ ਗੈਂਗਸਟਰਾਂ ਨੂੰ ਪੁਲਿਸ ਨਿੱਜੀ ਤੌਰ ਤੇ ਅਦਾਲਤ ਵਿੱਚ ਲਿਆਵੇਗੀ। ਉਹਨਾਂ ਨੇ ਕਿਹਾ ਕਿ ਗੋਲਡੀ ਬਰਾੜ ਹਾਲੇ ਵੀ ਵਿਦੇਸ਼ ਵਿੱਚ ਲੁਕਿਆ ਹੋਇਆ ਹੈ, ਪੁਲਿਸ ਨੂੰ ਗੋਲਡੀ ਤੱਕ ਵੀ ਹੱਥ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਅਦਾਲਤ ਇਨਸਾਫ ਜ਼ਰੂਰ ਦੇਵੇਗੀ। ਜਿਹੜਾ ਕੋਰਟ ਵਾਲਾ ਕੰਮ ਉਹ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਜਿਹਾ ਵਧੀਆ ਅੱਜ ਪੇਸ਼ ਕਰਨੇ ਸੀਗੇ ਤੇ ਪੰਜਾਬ ਬੰਦ ਕਰਕੇ ਸ਼ਾਇਦ ਨਹੀਂ ਆ ਪਾਏ। ਅਗਲੀ ਪੇਸ਼ੀ ਦੇ ਉੱਤੇ ਤੇ ਕੁਝ ਜਿਹੜੀਆਂ ਦਿੱਲੀ ਪੁਲਿਸ ਦੀ ਗ੍ਰਿਫਤਾਰੀ ਕੀਤੀ, ਸ਼ਾਇਦ ਆਪਾਂ ਇਹਨਾਂ ਨੂੰ ਇਕੱਠਾ ਕਰਕੇ ਕੋਈ ਨਾ ਕੋਈ ਠੀਕ ਦਿਸ਼ਾ ਵੱਲ ਵਧਾਂਗੇ। ਅੱਜ ਪੰਜਾਬ ਬੰਦ ਕਰਕੇ ਤੇ ਕੁਝ ਲਿਆਉਣ ਦੇ ਵਿੱਚ ਪ੍ਰੋਬਲਮ ਆਉਂਦੀ, ਸ਼ਾਇਦ ਅਗਲੀ ਤੇ ਲੱਗਦਾ ਜੀ ਇਸ ਦੀ ਕੋਈ ਦਿਸ਼ਾ ਲੱਗਦਾ ਕਿ ਇਸ ਦੀ ਦਿਸ਼ਾ ਸਹੀ ਆ ਰਹੀ ਹੈ ਵੀ ਤੁਹਾਨੂੰ ਦੇਖੋ ਅਦਾਲਤ ਦੇ ਉੱਤੇ ਤਾਂ ਭਰੋਸਾ ਪਹਿਲੇ ਦਿਨ ਤੋਂ ਹੀ ਹੈ। ਪਰਮਾਤਮਾ ਉਸ ਤੋਂ ਬਾਅਦ ਜਿਹੜਾ ਕੋਰਟ ਦੀ ਰੱਬ ਦਾ ਰੂਪ ਹੀ ਹੁੰਦੀ ਹੈ। ਆਸ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਬਣੀ ਹੋਈ ਹੈ। ਦੇਰੀ ਜ਼ਰੂਰ ਹੋਈ ਹੈ, ਦੇਰੀ ਵੀ ਤੁਹਾਨੂੰ ਪਤਾ ਵੀ ਜਿੰਨੇ ਦੋਸ਼ੀ ਆ ਸਾਰੇ ਦੂਰ ਦਰਾਡਾ ਕੋਈ ਕਿਤੋਂ ਬਾਹਲਾ ਖਿਲ ਰਿਹਾ ਹੋਇਆ ਕੇਸ ਆਪਾਂ ਕਹਿ ਸਕਦੇ ਹਾਂ। ਟਾਈਮ ਤਾਂ ਲੱਗਿਆ ਇਹਦੇ ਪਰ ਹੁਣ ਉਮੀਦ ਵੱਧੀ ਹੈ ਵੀ ਜਾਂ ਮਹੀਨੇ 20 ਦਿਨ ਦੀ ਆਪਾਂ ਗੱਲ ਕਰੀ ਤਾਂ ਜ਼ਰੂਰ ਇਹਦੇ 'ਚ ਕੁਛ ਨਾ ਕੁਛ ਨਿਕਲੂਗਾ। ਪੋਜ਼ੀਟਿਵਿਟੀ ਲੱਗਦੀ ਹੈ ਥੋੜ੍ਹੀ ਜਿਹੀ ਪਹਿਲਾਂ ਨਾਲੋਂ।
ਜਿਹੜੇ ਬਾਹਰ ਬੈਠੇ ਜਿਹੜੇ ਮੁਲਜ਼ਮ ਬਾਹਰ ਬੈਠੇ ਆ ਜਿਹੜੇ ਮੁਲਜ਼ਮ ਬਾਹਰ ਨੇ ਉਹਨਾਂ ਲੱਗਦਾ ਕਿ ਆਮ ਦੀ ਕੋਈ ਗੱਲਬਾਤ ਹੋਈ ਆ ਕੋਈ ਬਾਹਰ ਮੁਲਜ਼ਮ ਬੈਠੇ ਨੇ ਜਿਹੜੇ ਦੇਖੋ ਬਾਹਰ ਗੋਲਡੀ ਹੈ ਅਸੀਂ ਤਾਂ ਆਪਣੀ ਤਰਫੋਂ ਜੋ ਲਿਖਤੀ ਪੜ੍ਹਤੀ ਦੀ ਕੋਸ਼ਿਸ਼ ਕਰੀ ਜਾਂਦੇ ਵੀ ਜਿਸ ਤਰ੍ਹਾਂ ਨਵਜੋਤ ਪੰਧੇਰ ਹੈ ਔਰ ਕਨਵਰ ਗਰੇਵਾਲ ਹੈ ਉਹਨਾਂ ਨੂੰ ਵੀ ਜਿਹੜਾ ਐਕਸਪੀਰੀਅੰਸ ਲੈਣਾ ਜਦ ਕਿਉਂਕਿ ਜਿਹੜਾ ਨਵਜੋਤ ਪੰਧੇਰ ਤਾਂ ਹਾਈ ਮਿਨਿਸਟਰ ਵੀਜ਼ੇ ਤੇ ਗਿਆ ਹੋਇਆ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਲੈਣਾ ਉਹਦਾ ਸਾਰਾ ਐਡਰੈਸ ਕਲੀਅਰ ਹੈ ਸਭ ਕੁਛ ਕਨਵਰ ਗਰੇਵਾਲ ਦਾ ਵੀ ਇੱਦਾਂ ਹੀ ਹੈ ਤਾਂ ਇਹ ਚੀਜ਼ਾਂ ਧਿਆਨ 'ਚ ਪ੍ਰਸ਼ਾਸਨ ਦੇ ਲਿਆਂਦੀਆਂ ਨੇ ਤੇ ਸਾਨੂੰ ਭਰੋਸਾ ਵੀ ਮਿਲਿਆ ਵੀ ਉੱਥੇ ਕਾਰਵਾਈ ਕਰਾਂਗੇ ਜਲਦੀ ਉਹਨਾਂ ਨੂੰ ਵੀ ਵਾਪਸ NIA ਦਾ ਰੁਖ ਵੀ ਥੋੜਾ ਜਿਹਾ ਪਹਿਲਾਂ ਨੂੰ ਲੱਗਦਾ ਵੀ ਜਿੱਦਾਂ ਉਹਨਾਂ ਨੇ ਕੰਮ ਥੋੜਾ ਜਿਹਾ ਖਿੱਚਿਆ ਪਹਿਲਾਂ ਨਾਲੋਂ ਤਾਂ ਆਸਵੰਦ ਹੈਗੇ ਬੇਟਾ ਉਹਨਾਂ ਦਾ ਵੀ ਰੁਖ ਸਪੋਰਟਿਵ ਹੀ ਹੈ ਬੇਟਾ ਜਿਹੜੀਆਂ ਗੱਲਾਂ ਅਸੀਂ ਉਹਨਾਂ ਨੂੰ ਨੁਕਤੇ ਦੱਸਦੇ ਨੇ ਸਾਡੇ ਮਨ 'ਚ ਖਦਸ਼ੇ ਨੇ ਉਹਨਾਂ ਤੇ ਪੂਰੀ ਕਰ ਦਿੱਤਾ ਭਰੋਸਾ ਕਰਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਸਾਨੂੰ ਰਿਜ਼ਲਟ ਮਿਲੇ। ਅੰਕਲ ਇੰਨਾ ਸਮਾਂ ਹੋ ਗਿਆ ਹਲੇ ਤੱਕ ਕੋਈ ਮਤਲਬ ਗੈਂਗਸਟਰ ਤਾਂ ਫੜੇ ਜਾਂਦੇ ਨੇ ਪਰ ਸਾਹਮਣੇ ਕੁਝ ਨਹੀਂ ਨਜ਼ਰ ਆ ਰਿਹਾ। ਮੇਰੇ ਵੀ ਵਿਚਾਰ ਤੁਹਾਡੇ ਵਾਲੇ ਵੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਵੀ ਸੋਚਦਾ ਤਾਂ ਕਰਨਾ ਵੀ ਇਦਾਂ ਹੀ ਪਰ ਹੁਣ ਕਰਿਆ ਵੀ ਕੀ ਜਾ ਸਕਦਾ ਕਿਉਂਕਿ ਇਹ ਪ੍ਰੋਸੈਸ ਹੀ ਲੰਬਾ ਇੰਨਾ ਹੈ ਤਾਂ ਪੂਰਾ ਤਾਂ ਕਰਦੇ ਹੋਣਾ ਹੈ ਨਾ ਕੋਈ ਹੱਥਾਂ ਦੇ ਸਰੋਂ ਤਾਂ ਆਪਾਂ ਕਿਸੇ ਵੀ ਤਰੀਕੇ ਦੀ ਇੱਕਦਮ ਨਹੀਂ ਹੋ ਸਕਦੀ ਪਰ ਕੋਸ਼ਿਸ਼ਾਂ ਜਾਰੀ ਨੇ ਆਪਾਂ ਲੜਦੇ ਰਵਾਂਗੇ ਦੇਰ ਹੋ ਜੇ ਪਰ ਇਨਸਾਫ ਮਿਲਣਾ ਤਾਂ ਚਾਹੀਦਾ। ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜਿਹੜੇ ਕੁਝ ਨਾਮ ਤੁਸੀਂ ਕਹਿੰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੀ ਕੁਝ ਹੱਲ ਹੋਇਆ ਨਹੀਂ ਹਲੇ ਤੱਕ ਤਾਂ ਨਹੀਂ ਹੋਇਆ ਹੋ ਸਕਦਾ ਹੋ ਜਾਵੇ। ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਲੋਕ ਸਭਾ ਵਿੱਚ ਬੇਭਰੋਸਗੀ ਮਤੇ ਤੇ ਬੋਲਦਿਆਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਦੇ ਕੰਮ ਕਰਨ ਦਾ ਤਰੀਕਾ ਦੇਸ਼ ਨੂੰ ਖਤਰੇ ਵਿੱਚ ਪਾ ਰਿਹਾ ਹੈ ਅਤੇ ਸਰਕਾਰ ਨੂੰ ਨਫ਼ਰਤ ਛੱਡ ਕੇ ਪਿਆਰ ਦੀ ਗੱਲ ਕਰਨੀ ਪਵੇਗੀ। ਲੋਕ ਸਭਾ ਵਿੱਚ ਸਰਕਾਰ ਵਿਰੁੱਧ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਅਬਦੁੱਲਾ ਨੇ ਕਿਹਾ ਕਿ ਸਾਨੂੰ ਪਾਕਿਸਤਾਨੀ ਨਾ ਕਹੋ, ਕਦ ਤੱਕ ਸ਼ੱਕ ਕਰੋਗੇ ਕਿ ਅਸੀਂ ਪਾਕਿਸਤਾਨੀ ਹਾਂ। ਵਾਧੇ 'ਚ ਕਸ਼ਮੀਰੀ ਪੰਡਤਾਂ ਵਿਰੁੱਧ ਹੋਈ ਹਿੰਸਾ ਨੂੰ ਦੇਸ਼ ਦੇ ਇਤਿਹਾਸ ਦਾ ਕਾਲਾ ਅਧਿਆਇ ਦੱਸਦੇ ਹੋਏ ਉਹਨਾਂ ਸਵਾਲ ਕੀਤਾ ਕਿ ਕੀ ਸਰਕਾਰ ਦੱਸੇਗੀ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਨੇ ਕਿੰਨੇ ਕਸ਼ਮੀਰੀ ਪੰਡਤਾਂ ਨੂੰ ਵਾਪਸ ਲਿਆਂਦਾ ਹੈ। ਇਸ ਤੇ ਇਤਰਾਜ਼ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਇਸ ਸਰਕਾਰ ਨੇ ਕਸ਼ਮੀਰੀ ਪੰਡਤਾਂ ਦੀ ਵਾਪਸੀ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਗੁੰਮਰਾਹ ਕਰ ਰਹੇ ਹਨ। ਅਬਦੁੱਲਾ ਨੇ ਕਿਹਾ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸਿਰਫ ਇੱਕ ਵਰਗ ਦੀ ਪ੍ਰਤੀਨਿਧਤਾ ਨਹੀਂ ਕਰਦਾ, ਉਹ ਸਾਰੇ ਦੇਸ਼ ਵਾਸੀਆਂ ਦੀ ਨੁਮਾਇੰਦਗੀ ਕਰਦਾ ਹੈ। ਅਬਦੁੱਲਾ ਨੇ ਕਿਹਾ ਕਿ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਇਸ ਦੇਸ਼ ਨੂੰ ਖਤਰੇ ਵਿੱਚ ਪਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਨਾਲ ਨਫ਼ਰਤ ਨਾ ਕਰੋ। ਅਸਿੱਧੇ ਤੌਰ ਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀ ਕਿ ਜੇਕਰ ਅਸੀਂ ਗੁਆਂਢੀ ਨਾਲ ਦੋਸਤੀ ਬਣਾਈ ਰੱਖੀਏ ਤਾਂ ਦੋਵੇਂ ਤਰੱਕੀ ਕਰਨਗੇ। ਅਬਦੁੱਲਾ ਨੇ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਦੀ ਬਹਿਸ ਦੌਰਾਨ ਕਿਹਾ ਕਿ ਤੁਹਾਡੇ ਨੇਤਾ ਨੇ ਇਹ ਗੱਲ ਕਹੀ ਸੀ, ਤੁਸੀਂ ਇਸ ਤੇ ਵਿਸ਼ਵਾਸ ਕਰੋ ਜਾਂ ਨਾ ਕਰੋ। Not only to Hindus, but to Muslims, Christians and Sikhs and everybody that lives in India. Yes. Yes. Prime Minister does not represent only one color. Yes. He represents India. He represents 1.4 billion people of India. Let's not ignore that. You make mistakes, we make mistakes. Yes. Who says we are perfect? We make mistakes. You remember our Chief Minister? And I tried to bring Kashmiri Pandits back home. Gujral Sahib was the Prime Minister here. And when we tried, the forces from across the border killed innocent Kashmiri Pandits in a village near Gandarbal. Immediately we stopped those 50 vehicles that had to bring them back home. And to this day I must tell you, how many Kashmiri Pandits have you brought back in these 10 years? None. And don't forget, I was Chief Minister, sitting in the assembly, please. And they came to attack the assembly. 5 minutes before I had left the assembly because I had to meet the governor. And what happened? Please listen, please listen, please listen. They came to the assembly and said, where is Farooq? They didn't know me where I was. They killed 40 people. Do you ever remember them? Do you ever talk of them? Do you ever say what happened to them? We stood because we wanted to stand by this nation. Please remember. So don't say that we are not part of India.
Don't say we are Pakistanis. महोदया, Don't say we are मैं traitors. इतने वरिष्ठ सदस्य हैं, मैं उनका आदर करता That you हूँ, do not realize लेकिन यह that we are कहना part of this nation कि यह सरकार and 9 that we are वर्षों में responsible as much as कश्मीरी you are पंडित for हिंदुओं everyone के in this लिए country. कुछ नहीं किया गया, So don't वहाँ say anything. कश्मीरी पंडितों की when जमीन you की say- वापसी हो रही है, लोग जा भी रहे हैं, उनको रोजगार भी मिल रहा है, और यह यहाँ गुमराह करना सदन को कि सरकार कुछ नहीं की है, यह ठीक नहीं है, यह गलत बयानी है। What is he saying? He's saying ये बोला जाए। आपको पता है ये? मिनिस्टर साहब सुनिए, सुनिए मिनिस्टर साहब सुनिए, सुनिए सुनिए सुनिए, कुछ आदत कीजिए सुनने की भी, सुनने की आदत कीजिए। आप ये जानते हैं कि किस तरह हमारे मिनिस्टरों को बमों से उड़ाया गया? मैंने उनके जो गोश्त था दरख्तों से उठाया है, कभी सुना आपने? कभी उसके बाद पता लगा आपको? 5 मिनट के बाद पता है आपको? इसलिए कि हम लोग इस वतन के साथ रह सके, मगर जो आपका प्रभाव है, जो आपका तरीका है, वो इस मुल्क को खतरे में डाल रहा है। You are trying to create a tragedy for this nation. Remember, you are creating tragedies. Love people. It is not the force that will win you. It is not the power of the gun that will keep you. It is the love of the people that will keep us together. Create that love. Create that affection. Have some tears in your eyes. Not mere shouting. Enough of shouting has been done. Listen. Maharaja Kashmir was not a fool. Maharaja Kashmir wanted to remain independent. Yes. He wanted to be between these two nations, a Switzerland. But Pakistanis did not want that. Pakistanis invaded and he had to come to India for help. Don't forget. And that agreement that was signed, only 3 things you held: defense, communication, and foreign affairs. Final decision has to be done of the state by a plebiscite. That's a history. Don't forget the history. And that plebiscite was never held. The plebiscite was not held, and was not 370 a permanent issue? But you abrogated it. Thank God it's in the Supreme Court today. I don't want to say much about it. But create love, not hate. Don't hate us by telling us tourism. What tourism is going in Kashmir? What development is taking in Kashmir? It is not tourism and development. It is love that you have to give. You have to understand. Mohabbat सीखो, मोहब्बत, नफरत मत सीखो। बहुत नफरत हो गई, बहुत नफरत हो गई। अब नफरत को छोड़ दो और मोहब्बत की बात करो। और सुनिए मेरी बात, सुनिए मेरी बात। Please have the courage to listen. I did not speak when you people were speaking. I did not raise my voice. So listen. And listen good. Listen good. You had G20 meeting. G20 meeting, and you said to the whole world, what a great tourism meeting you had. Do you know that you could not take the members of G20 to Gulmarg? You could not take them to Dachigam? And you say there is peace? That there is no terrorism there? Look at yesterday in Kulgam. Look at Rajouri. Our neighbor is still playing. Let's not forget that. And that's why I say to you, remember, I say to this government and I say to the people of India, याद रखिए वाजपेयी जी ने क्या कहा। सुनिए मेरी बात, सुनिए अपने लीडर की बात सुनिए। वो आए करना में आए पाकिस्तान के बॉर्डर के पास और कहने लगे कि सुनिए कि दोस्त बदलाए जा सकते हैं, पड़ोसी बदलाए नहीं जा सकते। अगर हमने पड़ोसी के साथ
दोस्ती में रह के रहे तो हम दोनों तरक्की करेंगे, अगर दुश्मनी में रहेंगे तो तरक्की कम हो जाएगी। ये आपके लीडर की बात है, सुनिए, आप उसको माने या न माने, अगर आप में दम है, मैं आज आपसे कहता हूं, इस हाउस से कहता हूं, और आप में दम है तो युद्ध कर लीजिए। हो गया, हम तो रोक नहीं रहे, हम तो कभी नहीं रोका, हम नहीं रोकते। करो करो, मगर हम पे शक करोगे कि हम पाकिस्तानी हैं, और कब तक शक करोगे? ये बात करनी है। मैं आपसे कहता हूँ, सुनिए, इस शक को छोड़िए और हमें भी गले लगाइए, अपना पॉइंट लगाइए। जो इस वतन के साथ खड़े हैं और इस वतन के साथ खड़े रहें। आप अपना हमने गोलियां खाई, हमने जिस्म अपने दिए, किसके लिए? कि हिंदुस्तान वहां जिंदा रहे। ये भूलिए मत, कभी भूलिए मत। और जहां तक मणिपुर का है, वहां पे आपसे कहना चाहता हूं, वहां भी हमें मोहब्बत से काम करना पड़ेगा और उन लोगों के दिलों को जीत के उस मुल्क को बचाना पड़ेगा। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਖਿਆ ਮੰਤਰੀ ਖਿਲਾਫ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ 9 ਮੁਲਾਜ਼ਮਾਂ ਵੱਲੋਂ ਦਾਇਰ ਪਟੀਸ਼ਨ ਕਾਰਨ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਨੋਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 20 ਅਪ੍ਰੈਲ 2023 ਨੂੰ ਜਾਰੀ ਹੁਕਮਾਂ ਦੀ ਜਾਣਬੁੱਝ ਕੇ ਪਾਲਣਾ ਨਾ ਕਰਨ ਲਈ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਟੀਸ਼ਨਕਾਰਾਂ ਨੂੰ 1 ਮਹੀਨੇ ਦੇ ਅੰਦਰ ਉਹਨਾਂ ਦੀ ਤਨਖਾਹ ਦਾ ਭੁਗਤਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜਸਟਿਸ ਸਰਵੀ ਸਿੰਘ ਸਾਂਗਵਾਨ ਨੇ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਤੈਅ ਕੀਤੀ ਹੈ। ਸੰਗਰੂਰ ਦੇ ਲਹਿਰਾ ਗਾਗਾ ਵਿੱਚ ਸਥਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ 9 ਮੁਲਾਜ਼ਮਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ 20 ਅਪ੍ਰੈਲ 2023 ਦੇ ਆਪਣੇ ਹੁਕਮਾਂ ਵਿੱਚ ਉਹਨਾਂ ਨੂੰ 15 ਦਸੰਬਰ 2019 ਤੋਂ ਤਨਖਾਹ ਦੇਣ ਦੇ ਹੁਕਮ ਦਿੱਤੇ ਸਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆ ਦੇ ਬੋਰਡ ਆਫ ਗਵਰਨਰਜ਼ ਅਤੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾ ਗਾਗਾ ਸੰਗਰੂਰ ਦੇ ਚੇਅਰਮੈਨ ਹਨ। ਹਾਈ ਕੋਰਟ ਦੇ ਜਾਰੀ ਹੁਕਮਾਂ ਤੋਂ ਬਾਅਦ ਵੀ ਪ੍ਰੋਫੈਸਰਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਇਹ ਨੋਟਿਸ ਜਾਰੀ ਹੋਇਆ ਹੈ। ਮਾਨ ਸਰਕਾਰ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੀਡੀ ਮਾਮਲੇ ਤੋਂ ਬਾਅਦ ਹੁਣ ਪਠਾਨਕੋਟ ਵਿੱਚ 100 ਏਕੜ ਜ਼ਮੀਨ ਘੁਟਾਲੇ ਵਿੱਚ ਮੰਤਰੀ ਕਟਾਰੂ ਚੱਕ ਦਾ ਨਾਂ ਆ ਰਿਹਾ ਹੈ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਤਰੀ ਖਿਲਾਫ ਘੁਟਾਲੇ ਦਾ ਇਲਜ਼ਾਮ ਲਗਾਇਆ ਹੈ। ਬਾਜਵਾ ਨੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਕਟਾਰੂ ਚੱਕ ਦੇ ਨਜ਼ਦੀਕੀਆਂ ਖਿਲਾਫ ਵਿਜੀਲੈਂਸ ਵੱਲੋਂ 100 ਏਕੜ ਜ਼ਮੀਨ ਘੁਟਾਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਹੁਣ ਮੰਤਰੀ ਲਾਲਚੰਦ ਕਟਾਰੂ ਚੱਕ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਜ਼ਮੀਨ ਘੁਟਾਲੇ ਵਿੱਚ ਸ਼ਾਮਲ ਦਾਗੀ ਡੀਡੀਪੀਓ ਕੁਲਦੀਪ ਸਿੰਘ ਦੀ ਕਥਿਤ ਤੌਰ ਤੇ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਦੇ ਤੌਰ ਤੇ ਤਾਇਨਾਤੀ ਕਰਵਾਉਣ ਵਿੱਚ ਮਦਦ ਕੀਤੀ ਸੀ। ਇਸ ਪੋਸਟਿੰਗ ਨੂੰ ਕਰਨ ਦੇ ਲਈ ਉਹਨਾਂ ਨੇ ਤਤਕਾਲੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚਿੱਠੀ ਵੀ ਲਿਖੀ ਸੀ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜਿਸ ਜ਼ਮੀਨ ਮਾਫੀਆ ਦੀ ਅਗਵਾਈ ਮੰਤਰੀ ਲਾਲਚੰਦ ਕਟਾਰੂ ਚੱਕ ਕਰ ਰਿਹਾ ਸੀ, ਉਸ ਦੇ ਭ੍ਰਿਸ਼ਟ ਡੀਡੀਪੀਓ ਕੁਲਦੀਪ ਖਿਲਾਫ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮੈਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰਦਾ ਹਾਂ ਕਿ ਦਾਗੀ ਮੰਤਰੀ ਕਟਾਰੂ ਚੱਕ ਖਿਲਾਫ ਵੀ ਐਕਸ਼ਨ ਹੋਵੇ, ਕਿਉਂਕਿ ਉਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸਾਬਕਾ ਸਰਪੰਚ ਸੋਮਰਾਜ ਨੇ 100 ਏਕੜ ਜ਼ਮੀਨ ਦਾ ਅਸਲੀ ਲਾਹਾ ਲਿਆ ਸੀ।